ਗੋਲੀकांड ਮਾਮਲੇ ਦੇ ਗੋਲੀकांड ਦੇ ਵਿੱਚ ਮਿੰਟੂ ਜੀ ਹੁਣ ਪੁਲਿਸ ਅਫਸਰਾਂ ਤੋਂ ਵੀ ਪੁੱਛਗਿੱਛ ਹੋਈ ਹੈ। ਲੰਘੇ ਦਿਨੀ ਆਪਾਂ ਸ਼ਾਇਦ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋਈ ਸੀ, SIT ਨੇ ਕੀਤੀ ਸੀ। ਹਾਂਜੀ, ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਅਫਸਰਾਂ ਤੋਂ ਵੀ ਪੁੱਛਗਿੱਛ ਜਿਹੜੀ ਆ ਉਹ ਹੋਈ ਆ। ਪੁਲਿਸ ਅਫਸਰਾਂ ਤੋਂ ਪੁੱਛਗਿੱਛ ਤਾਂ ਦੇਖੋ ਬੜਾ ਸਿੰਪਲ ਹੈ ਇਸ ਚੀਜ਼ ਨੂੰ ਸਮਝਣਾ ਕਿ ਪੁੱਛਗਿੱਛ ਚ ਕੀ ਚੱਲ ਰਿਹਾ ਉਹ ਤਾਂ ਹੁਣ ਆਪਾਂ ਨੂੰ ਕਹਿਣ ਜਾਂ ਸੁਣਨ ਦੀ ਲੋੜ ਹੀ ਨਹੀਂ ਹੈ। ਉਹ ਤਾਂ ਆਪਾਂ ਨੂੰ ਵੀ ਪਤਾ ਹੈ ਨਾ ਕਿ ਕੀ ਚੱਲ ਰਿਹਾ। ਤਾਂ ਮਤਲਬ ਇਹ ਉਧਰੋਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਤੇ ਉਧਰੋਂ ਉਸ ਟਾਈਮ ਜਿਹੜੇ ਤੈਨਾਤ ਸੀਗੇ ਅਫਸਰ ਉਹਨਾਂ ਤੋਂ ਪੁੱਛਗਿੱਛ, ਚਾਹੇ ਉਹ ਚਾਹਲ ਸਾਹਿਬ ਹੋਣ ਚਾਹੇ ਉਹ ਖੱਟੜਾ ਸਾਹਿਬ ਹੋਣ, ਤਾਂ ਇਹਨਾਂ ਨੂੰ ਬੁਲਾ ਕੇ ਜਿਸ ਤਰੀਕੇ ਨਾਲ ਪੁੱਛਿਆ ਗਿੱਛਿਆ ਜਾ ਰਿਹਾ ਹੈ ਤਾਂ ਉਹ ਇਹੀ ਹੋਏਗਾ ਜਿੰਨਾ ਕੋ ਮੇਰਾ ਮੰਨਣਾ ਹੈ, ਜਾਂ ਕਹਿ ਲਓ ਕਿ ਜਿੰਨਾ ਕੁ ਅੰਦਾਜ਼ਾ ਹੈ ਕਿ ਭਾਈ ਤੁਹਾਨੂੰ ਆਰਡਰ ਜਿਹੜੇ ਪਾਲਣ ਕੀਤਾ ਤੁਸੀਂ ਕਿਸ ਨੇ ਦਿੱਤੇ ਆ, ਗੋਲੀ ਚਲਾਉਣ ਦੇ ਆਰਡਰ ਕਿਸ ਨੇ ਦਿੱਤੇ ਆ। ਕਿਉਂਕਿ ਸੁਮੇਧ ਸੈਣੀ ਤੇ ਆ ਨਹੀਂ ਰਿਹਾ ਹਾਲ ਦੀ ਘੜੀ। ਸੁਮੇਧ ਸੈਣੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰ ਰਿਹਾ, ਤਾਂ ਹੁਣ ਜਾਂ ਤਾਂ DG ਹੀ ਸਾਫ਼ ਕਰ ਸਕਦਾ ਨਾ ਉਸ ਵੇਲੇ ਦਾ ਕਿ ਕਿਸਨੇ ਉਹਨੂੰ ਕਿਹਾ ਤੇ ਉਹਨੇ ਗਾਂ ਕਿਸ ਨੂੰ ਕਿਹਾ ਜੀ, ਤੇ ਜਾਂ ਫਿਰ ਹੇਠਲੇ ਅਫਸਰ ਕਹਿ ਸਕਦੇ ਆ ਜਿਹੜੇ ਮਤਲਬ ਕਿ ਉਸ ਸਮੇਂ ਦੇ ਕੋਈ DIG ਆ, ਕੋਈ IG ਆ ਉਸ ਜ਼ੋਨ ਦਾ, ਕੋਈ SSP ਹੋਏਗਾ ਕਿ ਹਾਂ ਉਹਨਾਂ ਨੂੰ ਆਰਡਰ ਕਿੱਥੋਂ ਮਿਲੇ ਨੇ ਜੀ, ਤਾਂ ਫਿਰ ਸਥਿਤੀ ਸਾਫ਼ ਹੋਏਗੀ। ਤਾਂ ਖੈਰ ਦੇਖੋ ਇਹੀ ਆ ਕਿ ਹੁਣ ਇਸ ਵੇਲੇ ਕਾਲੀ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ, ਕਿਉਂਕਿ ਤੁਹਾਨੂੰ ਪਤਾ ਹੀ ਆ ਇਨਸਾਫ ਮੋਰਚੇ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਵਾਅਦਾ ਵੀ ਦਿੱਤਾ ਸੀਗਾ। ਉਹ ਟਾਈਮ ਤੇ ਚਲੋ ਥੋੜਾ ਵੱਧ ਗਿਆ ਵਾ, ਪਰ ਇਹ ਮਾਮਲਾ ਸਿਆਸੀ ਤੌਰ ਤੇ ਤਾਂ ਕਿਤੇ ਨਾ ਕਿਤੇ ਇਹਨਾਂ ਵਾਸਤੇ ਇੱਕ ਪਰੇਸ਼ਾਨੀ ਦਾ ਸਬਬ ਹੈਗਾ ਹੀ ਆ ਨਾ ਕਿ ਤੁਸੀਂ ਜਿਸ ਮੁੱਦੇ ਤੇ ਰਾਜਨੀਤੀ ਕੀਤੀ ਆ ਅੱਜ ਪਾਵਰ ਦੇ ਵਿੱਚ ਆ ਕੇ ਉਹਦਾ ਕੀ ਕਰ ਰਹੇ ਹੋ। ਇਸ ਕਰਕੇ ਕਾਲੀ ਨਾਲ ਕੰਮ ਨਿਬੇੜਿਆ ਤਾਂ ਜਾ ਰਿਹਾ, ਪਰ ਇਹ ਸਾਰੀਆਂ ਕੜੀਆਂ ਕਿੱਦਾਂ ਜੁੜਦੀਆਂ, ਇਹ ਕੜੀਆਂ ਜੋੜ ਕੇ ਕਿਸ ਤਰ੍ਹਾਂ ਇਸ ਕੇਸ ਨੂੰ ਸਥਾਪਿਤ ਕੀਤਾ ਜਾਂਦਾ, ਕਿਸ ਤਰ੍ਹਾਂ ਦੋਸ਼ੀ ਨਿਸ਼ਾਨਦੇਹ ਕਰਕੇ ਉਹਨਾਂ ਦੀ ਤੇ ਫਿਰ ਉਹਨਾਂ ਨੂੰ ਫੜਿਆ ਜਾਂਦਾ, ਇਹ ਵੇਖਣਾ ਬਾਕੀ ਹੋਏਗਾ ਇਸ ਮਾਮਲੇ 'ਚ।